ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ज्यों बुलावै त्यों बोलै स्वामी कुदरत कवण हमारी। साध संगत नानक जस गायो जो प्रभ की अत प्यारी। जुगो जुग अटल। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੀ ਪਾਵਨ ਧਰਤ ਦੇ ਉੱਪਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਗਟ ਹੋਣ ਆਈ ਸਮੂਹ ਨਾਨਕ ਨਾਮ ਲੇਵਾ ਸੰਗਤ ਨੂੰ ਮੇਰੇ ਵੱਲੋਂ ਬਹੁਤ ਬਹੁਤ ਇਸ 53ਵੇਂ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ। ਆਓ ਗੁਰੂ ਪਿਆਰੇ ਦੇ ਨਾਲ ਜੁੜਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਵਿਚਾਰਧਾਰਾ ਦੇ ਨਾਲ ਜੁੜਨ ਤੋਂ ਪਹਿਲਾਂ ਆਪਣੀਆਂ ਸਤਿਗੁਰੂ ਦੇ ਚਰਨਾਂ ਦੇ ਵਿੱਚ ਚਿੱਤ ਨੂੰ ਜੋੜੀਏ। ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਬਚਨ ਕਰਦੇ ਨੇ ਜੋ ਬਚਨ ਬਾ ਕਮਾਲ ਹੈ, ਸਿੱਖ ਨੂੰ ਬੜੀ ਪਾਤਸ਼ਾਹ ਦਾ ਬਚਨ ਹੈ। ਬਿਨ ਗੁਰ ਪੂਰੇ ਨਾਹੀ ਉਧਾਰ ਬਾਬਾ ਨਾਨਕ ਆਖੈ ਇਹੋ ਵਿਚਾਰ। ਸਾਫ਼ ਸ਼ਬਦਾਂ ਵਿੱਚ ਪਾਤਸ਼ਾਹ ਜੀ ਦੀ ਬਾਣੀ ਸਾਨੂੰ ਸਮਝਾ ਰਹੀ ਹੈ। ਤਾਂ ਉੱਥੇ ਵੀ ਪਾਤਸ਼ਾਹ ਨੇ ਕਰਵਾਇਆ ਜਿਸ ਸੋ ਸੂਰਜ ਚੜ੍ਹੈ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰ ਅੰਧਾਰ। ਸੌ ਚੀ ਧਾਰਨ ਕੀਤਾ ਜੇ ਗੁਰੂ ਦਿਆ ਗੁਰੂ ਦੀ ਦਾ ਪਿਆ ਹੋਇਆ ਅਗਿਆਨਤਾ ਗੁਰੂ ਨੇ ਤੇਰੇ ਹਿਰਦੇ ਦੇ ਅੰਦਰ ਗਿਆਨ ਰੂਪੀ ਪ੍ਰਕਾਸ਼ ਕਰ ਦੇਣਾ। ਤੈਨੂੰ ਇਸ ਜਨਮ ਦੀ ਸੋਝੀ ਆ ਜਾਣੀ ਹੈ। ਚੰਗਿਆਂ ਦੀ ਸੰਗਤ ਕਰਨ ਦਾ ਤੈਨੂੰ ਵੱਲ ਆ ਜਾਣਾ ਹੈ। ਐਮਨਾਵਾਦ ਦੀ ਧਰਤੀ ਦੇ ਉੱਪਰ ਲੈ ਕੇ ਜਾਵਾਂ ਜਿਸ ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ। ਨਾਨਕ ਜਿਤ ਆਹਰ ਜਗ ਉਧਰੈ ਬਿਰਲਾ ਬੁਝੈ ਕੋਏ। ਹਰ ਪ੍ਰਕਾਰ ਦਾ ਕੰਮ ਧੰਦਾ ਦੁਨੀਆ ਦੇ ਵਿੱਚ ਬੰਦਿਆ ਤੂੰ ਕਰ ਰਿਹਾ ਹੈ, ਪਰ ਜਿਹੜਾ ਗੁਰੂ ਨੇ ਤੈਨੂੰ ਕਾਰਜ ਦਿੱਤਾ ਸੀ ਨਾਮ ਜਪਣ ਦਾ, ਨਾਮ ਦੇ ਨਾਲ ਜੁੜਨ ਦਾ, ਉਸ ਆਹਰ ਤੋਂ ਤੂੰ ਆਪਣੇ ਆਪ ਨੂੰ ਮੋੜ ਕੇ ਰੱਖਿਆ ਹੋਇਆ। ਉਸ ਆਹਰ ਤੋਂ ਤੂੰ ਕਿਨਾਰਾ ਕਰੀ ਬੈਠਾ ਹੈ। ਇਹ ਉਪਦੇਸ਼ ਸਤਿਗੁਰੂ ਨੇ ਭਾਈ ਲਾਲੋ ਨੂੰ ਦ੍ਰਿੜ ਕਰਵਾਇਆ। ਲਾਲੋ ਨੂੰ ਅਕਲ ਆਈ, ਉਹਦੇ ਅੰਦਰ ਰੌਸ਼ਨੀ ਆਈ, ਪ੍ਰਕਾਸ਼ ਹੋਇਆ। ਸਤਿਗੁਰੂ ਦੇ ਕੋਲੋਂ ਨਾਮ ਪ੍ਰਾਪਤ ਕਰਕੇ ਨਾਮ ਦੇ ਨਾਲ ਜੁੜਿਆ। ਇੰਨਾ ਹੀ ਨਹੀਂ, ਇਸੇ ਧਰਤੀ ਦੇ ਉੱਪਰ ਜਦੋਂ ਸਤਿਗੁਰੂ ਦੂਜੀ ਵਾਰ ਆਏ ਨੇ ਨਾਲ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ, ਔਰ ਜਿਸ ਵਕਤ ਬਾਬਰ ਇੱਥੇ ਜ਼ੁਲਮ ਦੀ ਅੱਤ ਮਚਾਉਂਦਾ ਹੈ, ਲੋਕਾਂ ਨਾਨਕ ਦੇ ਪਾਤਸ਼ਾਹ ਜੀ ਨੂੰ ਇੱਕ ਸਵਾਲ ਕਰਦੇ ਨੇ। ਜਿਹੜੇ ਬਾਦਸ਼ਾਹ ਨੇ, ਵੱਡੀ ਖੋਰ ਨੇ, ਲੋਕਾਂ ਦਾ ਖੂਨ ਚੂਸਦੇ ਨੇ, ਬਾਬਰ ਨੇ ਉਹਨਾਂ ਉੱਤੇ ਬੇਕਸੂਰ ਵੀ ਮਾਰ ਸੁੱਟੇ। ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਵਚਨ ਕੀਤਾ, ਮਰਦਾਨਾ ਬੈਠ ਜਾ, ਉਹਦੀ ਛਾਂ ਠੰਡੀ ਹੈ, ਉੱਥੇ ਬੈਠ ਆਰਾਮ ਕਰ। ਹੁਣ ਭਾਈ ਮਰਦਾਨਾ ਲੱਗ ਜਾਂਦੀ ਹੈ, ਨੀਂਦਰ ਆ ਜਾਂਦੀ ਹੈ। ਜਦ ਉਹ ਸੁੱਤੇ ਹੋਏ ਇੱਕ ਖੁੱਡ ਹੈ, ਉਸ ਖੁੱਡ ਦੇ ਵਿੱਚੋਂ ਕੀੜੇ ਨਿਕਲਦੇ ਨੇ, ਮਰਦਾਨਾ ਜੀ ਨੂੰ ਦੰਦੀ ਵੱਢ ਜਾਂਦਾ ਹੈ ਤੇ ਇੱਕਦਮ ਭਾਈ ਮਰਦਾਨਾ ਜੀ ਦੀ ਜਾਗ ਖੁੱਲਦੀ ਹੈ ਤੇ ਸਹਿ ਸੁਭਾ ਉਸੇ ਵਕਤ ਉਹ ਉਸ ਕੀੜੇ ਨੂੰ ਤਾਂ ਮਾਰਦੇ ਹੀ ਨੇ, ਨਾਲ ਜਿਹੜੇ ਉਹਦੇ ਨੇੜੇ ਹੋਰ ਢੁੱਕ ਰਹੇ ਨੇ ਉਹ ਉਹਨਾਂ ਨੂੰ ਵੀ ਮਸਲ ਦਿੰਦੇ ਨੇ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਇਹ ਸਭ ਕੁਝ ਵੇਖ ਰਹੇ ਨੇ, ਇਹ ਜੋ ਕੁਦਰਤ ਵਰਤ ਰਹੀ ਹੈ। ਉਸੇ ਵਕਤ ਭਾਈ ਮਰਦਾਨਾ ਜੀ ਨੂੰ ਸੁਣਿਆ, ਇਹ ਕੀ ਕੀਤਾ? ਭਾਈ ਮਰਦਾਨਾ ਜੀ ਨੇ ਜਵਾਬ ਦਿੱਤਾ, ਪਾਤਸ਼ਾਹ ਨੇ ਮੈਨੂੰ ਦੰਦੀ ਵੱਢੀ ਹੈ, ਜਿਸ ਕਰਕੇ ਮੈਂ ਇਹਨੂੰ ਮਾਰ ਦਿੱਤਾ। ਪਾਤਸ਼ਾਹ ਕਹਿੰਦੇ, ਮਰਦਾਨਿਆ, ਜਿਸ ਕੀੜੇ ਨੇ ਤੈਨੂੰ ਮਾਰਨਾ ਸੀ, ਦੂਜਿਆਂ ਦਾ ਕੀ ਕਿਉਂ ਮਾਰਿਆ? ਜਵਾਬ ਦਿੱਤਾ, ਬਾ ਕਮਾਲ, ਅੱਜ ਸਾਨੂੰ ਸੇਧ ਦੇ ਰਿਹਾ ਉਹ ਜਵਾਬ। ਤੇ ਭਾਈ ਮਰਦਾਨਾ ਜੀ ਨੇ ਜਵਾਬ ਦਿੱਤਾ, ਪਾਤਸ਼ਾਹ ਇਹ ਮਾੜੇ ਦੀ ਸੰਗਤ ਦੇ ਵਿੱਚ ਪਏ ਹੋਏ ਸੀ, ਤਾਂ ਕਰਕੇ ਸਾਰੇ ਹੀ ਮਸਲੇ ਗਏ। ਗੁਰਮਖੋ, ਸਾਨੂੰ ਵੀ ਚੰਗੇ ਦੀ ਮਾੜੇ ਦੀ ਪਰਖ ਹੋਣੀ ਬਹੁਤ ਜ਼ਰੂਰੀ ਹੈ। ਇਹ ਪਰਖ ਸਾਨੂੰ ਕਿੱਥੋਂ ਆਊਗੀ? ਇਹ ਸੇਧ ਸਾਨੂੰ ਕਿੱਥੋਂ ਮਿਲੇਗੀ? ਗੁਰੂ ਦੇ ਸ਼ਬਦ ਦੇ ਵਿੱਚ। ਭੂਲੇ ਮਾਰਗ ਜਿਨ ਹੈ ਬਤਾਇਆ ਐਸਾ ਗੁਰ ਵਡ ਭਾਗੀ ਪਾਇਆ। ਸਿਮਰ ਮਨਾ ਰਾਮ ਨਾਮ ਚਿਤਾਰੇ ਵਸ ਰਹੇ ਹਿਰਦੈ ਗੁਰ ਚਰਨ ਪਿਆਰੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ ਕਿ ਸ਼ਬਦ ਗੁਰੂ ਦੇ ਨਾਲ ਜੁੜ ਗੁਰਸਿੱਖਾ। ਅੱਜ ਵੇਖੋ, ਅਸੀਂ ਵੇਖ ਰਹੇ ਹਾਂ ਕਿੰਨਾ ਸੋਹਣਾ ਬਾਣੀ ਦਾ ਹਰ ਜਸ ਗਾਇਨ ਹੋ ਰਿਹਾ ਹੈ। ਰਸ ਭਿੰਨੀ ਬਾਣੀ ਦਾ ਅੰਮ੍ਰਿਤ ਰਸ ਭਿੰਨੀਆਂ ਆਵਾਜ਼ਾਂ ਸਾਡੇ ਮਨ ਨੂੰ ਮੰਤਰ ਮੁਗਧ ਕਰ ਰਹੀਆਂ ਨੇ। ਪਰ ਗੁਰਮਖੋ, ਗੁਰੂ ਦੀ ਸਿੱਖਿਆ ਸਾਡੇ ਲਈ ਸਭ ਤੋਂ ਅਹਿਮ ਹੈ। ਗੁਰੂ ਤੇ ਸਿੱਖ ਦਾ ਬੜਾ ਗੂੜਾ ਨਾਤਾ ਹੈ। ਸਿੱਖ ਹੈ ਜਿਹੜਾ ਜਿਸ ਤਰ੍ਹਾਂ ਮਛਲੀ ਪਾਣੀ ਤੋਂ ਬਿਨ ਮਰ ਜਾਂਦੀ ਹੈ, ਉਸੇ ਤਰ੍ਹਾਂ ਸਿੱਖ ਹੈ ਜਿਹੜਾ ਆਪਣੇ ਗੁਰੂ ਤੋਂ ਬਿਨਾਂ ਮਰ। ਇਸ ਲਈ
ਆਪਣੇ ਗੁਰੂ ਦੇ ਨਾਲ ਜੁੜੀਏ, ਗੁਰੂ ਸ਼ਬਦ ਦੇ ਨਾਲ ਜੁੜੀਏ। ਗੁਰਮੁਖੋ ਹਰ ਰੋਜ਼ ਦੋਹਰਾ ਪੜ੍ਹਦੇ ਆਂ, ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੇ ਗੁਰਮੁਖ ਰਾਗੀ ਸਿੰਘਾਂ ਨੇ ਬੜਾ ਸੋਹਣਾ ਸ਼ਬਦ ਪੜਿਆ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਈ ਅਰੋਗਾ, ਕੋਟ ਬਿਗਣ ਲਾਥੇ ਪ੍ਰਭ ਸਰਣਾ, ਪ੍ਰਗਟੇ ਭਲੇ ਸੰਜੋਗਾ, ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵਹੋ ਸੁਣਹੋ ਗੁਰਪੂਰੈ ਤੂੰ ਰਾਖਿਆ। ਰਹਾਉ ਦੀ ਇਹ ਤੁਕ ਹੈ, ਇੰਨਾ ਸੁੰਦਰ ਉਚਾਰਨ ਇਸ ਸ਼ਬਦ ਨੂੰ, ਇਹਦੀ ਗਿਆਨ ਹੈ ਜਿਹੜਾ ਇਹਦਾ, ਉਹਨੂੰ ਹਿਰਦੇ ਦੇ ਵਿੱਚ ਇਸ ਸ਼ਬਦ ਦੇ ਨਾਲ ਪਿਆਰ ਕਰ, ਪ੍ਰੇਮ ਕਰ, ਆਪਣੇ ਗੁਰੂ ਦੇ ਨਾਲ ਪਿਆਰ ਕਰ। ਮਹਾਰਾਜ ਜੀ ਨੇ ਸਾਨੂੰ ਸਿੱਖਿਆ ਦਿੱਤੀ, ਤਿੰਨ ਸਿਧਾਂਤ ਸਭ ਤੋਂ ਆਦ ਇਹਨਾਂ ਤਿੰਨ ਸਿਧਾਂਤਾਂ ਦੇ ਉੱਪਰ ਹੈ। ਨਾਮ ਸਿਧਾਂਤਾਂ ਦਾ ਪਾਲਣ ਕਰ ਰਿਹਾ ਤੇ ਇੱਕ ਦਾ ਨਹੀਂ ਕਰ ਰਿਹਾ ਤਾਂ ਵੀ ਲਾਭ ਨਹੀਂ ਜੇ ਮਿਲਣਾ। ਇਸ ਲਈ ਤਿੰਨਾਂ ਸਿਧਾਂਤਾਂ ਦੇ ਵਿੱਚ ਸਿੱਖ ਦੇ ਲਈ ਬੜੀ ਜ਼ਰੂਰੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸ਼ਬਦ ਦੇ ਨਾਲ ਸਿੱਖ ਨੂੰ ਜੋੜਿਆ, ਕਿਉਂਕਿ ਸ਼ਬਦ ਦੇ ਵਿੱਚ ਤਾਕਤ ਹੈ। ਗੁਰੂ ਸਾਹਿਬ ਦੀ ਸਿੱਧਾਂ ਦੇ ਨਾਲ ਵਾਰਤਾਲਾਪ ਹੁੰਦੀ ਹੈ ਤੇ ਪਾਤਸ਼ਾਹ ਨੇ ਸਿੱਧਾਂ ਨੂੰ ਵੀ ਇਹੋ ਗੱਲ ਸਮਝਾਈ ਸੀ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਕਿ ਮੇਰਾ ਗੁਰੂ ਸ਼ਬਦ ਹੈ ਤੇ ਮੈਂ ਸੁਰਤ ਦਾ ਚੇਲਾ, ਆਪਣੀ ਸੁਰਤ ਨੂੰ ਮੈਂ ਉਸ ਸ਼ਬਦ ਗੁਰੂ ਦਾ ਚੇਲਾ ਬਣਾਇਆ ਹੋਇਆ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਇਹ ਪ੍ਰੇਮ ਰੂਪੀ ਉਸ ਅਕਾਲ ਪੁਰਖ ਦੀ ਰੱਬੀ ਬਾਣੀ ਦਾ, ਜੋ ਵੀ ਇਸ ਸ਼ਬਦ ਦੇ ਨਾਲ ਮਨ ਕਰਕੇ ਜੁੜਦਾ ਹੈ, ਤਨ ਕਰਕੇ ਜੁੜਦਾ ਹੈ, ਫਿਰ ਉਹਦਾ ਰੋਮ ਰੋਮ ਖਿੜਦਾ ਹੈ, ਫਿਰ ਉਹਦੇ ਅੰਦਰ ਚਰਨਾਟਾਂ ਛਿੜਦੀਆਂ ਨੇ, ਫਿਰ ਉਹਨੂੰ ਅਨੁਭਵ ਹੁੰਦਾ ਹੈ, ਉਹਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਜਦ ਉਹਨੂੰ ਗੁਰੂ ਨਾਨਕ ਪਾਤਸ਼ਾਹ ਨੇ ਜਪਜੀ ਸਾਹਿਬ ਦੇ ਵਿੱਚ ਪੰਜ ਖੰਡਾਂ ਦਾ ਵਰਣਨ ਕੀਤਾ, ਪਾਤਸ਼ਾਹ ਜੀ ਨੇ ਗੁਰਮੁਖੋ ਇਹਨਾਂ ਪੰਜ ਖੰਡਾਂ ਨੂੰ ਸਮਝਣ ਦਾ ਯਤਨ ਕਰੀਏ ਕਿ ਇਹ ਪੰਜ ਖੰਡ ਸਾਨੂੰ ਕੀ ਸਮਝਾ ਰਹੇ ਨੇ। ਇਹ ਮਨੁੱਖਾ ਜੀਵਨ ਦੀ, ਇਹ ਅਧਿਆਤਮਿਕਤਾ ਦੇ ਇੱਕ ਲੈਵਲ ਨੇ ਜੋ ਸਾਨੂੰ ਪਾਤਸ਼ਾਹ ਜੀ ਨੇ ਦ੍ਰਿੜ ਕਰਵਾਏ ਨੇ, ਹਰ ਪਦੇ ਉਚਾਰਨ ਕੀਤੇ। ਇਹ ਵੀ ਮਨੁੱਖਾ ਜੀਵਨ ਦੀਆਂ ਪੌੜੀਆਂ ਨੇ। ਇਸ ਲਈ ਸਾਡੇ ਲਈ ਸ਼ਬਦ ਦੇ ਨਾਲ ਜੁੜਨਾ ਸਭ ਤੋਂ ਜ਼ਰੂਰੀ ਹੈ। ਅਸੀਂ ਬਾਹਰੀ ਪ੍ਰਕਾਸ਼ ਬੜਾ ਕਰ ਰਹੇ ਹਾਂ, ਮੋਮਬੱਤੀਆਂ ਜਗਾ ਰਹੇ ਹਾਂ, ਦੀਵੇ ਜਗਾ ਰਹੇ ਹਾਂ, ਦੇਸੀ ਘਿਓ ਦੇ ਜੀਵੇ ਅਸੀਂ ਜਗਾ ਰਹੇ ਹਾਂ, ਪਰ ਗੁਰਮੁਖੋ ਪਾਤਸ਼ਾਹ ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਤੀ ਰੰਗ ਮਾਣ ਮਨਾ। ਜਿਹੜੀ ਅੰਦਰਲੀ ਜੋਤ ਹੈ ਉਹਨੂੰ ਵੀ ਸਮਝ, ਅੰਦਰਲੀ ਜਿਹੜੀ ਜੋਤ ਦੇ ਨਾਲ ਜਗਾ, ਇਸ ਸ਼ਬਦ ਦਾ ਪ੍ਰਕਾਸ਼ ਕਰ ਆਪਣੇ ਅੰਦਰ। ਗੁਰਮੁਖੋ ਇਹਦੇ ਅੰਦਰ ਵੀ ਤੇ ਉਸ ਅੰਮ੍ਰਿਤ ਨੂੰ ਪ੍ਰਗਟ ਪਿਆਰਿਆਂ ਦੇ ਪਾਸੋਂ ਅੰਮ੍ਰਿਤ ਦੀ ਦਾਤ ਲੈ ਕੇ ਉਸ ਪਿਆਰਿਆਂ ਕੋਲ ਤੇ ਉਸ ਨਾਮ ਦੁਆਰਾ ਇਹ ਅੰਦਰਲੇ ਖੂਟਾ ਅੰਮ੍ਰਿਤ ਭਰਿਆ, ਸ਼ਬਦੇ ਕਾੜ ਪੀਐ ਪਨਿਹਾਰੀ। ਸ਼ਬਦ ਦੀ ਬਰਕਤ ਦੇ ਨਾਲ ਇਹ ਅੰਮ੍ਰਿਤ ਦਾ ਜਿਹੜਾ ਅੰਦਰਲਾ ਚਸ਼ਮਾ ਦਾ ਹੈ, ਆਨੰਦ ਦੁਨੀਆ ਦੇ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਚਾਰ ਆਏ ਪ੍ਰਭ ਕੀ ਸਾਮ, ਦੁਨੀਆ ਦੇ ਕਿਸੇ ਕਿਨਾਰੇ ਤੇ ਚੱਲ ਜਾਓ ਸੁਖ ਮੁੱਲ ਨਹੀਂ ਮਿਲਦਾ। ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਬ੍ਰਹਮ ਬਿੰਦੈ ਤਿਸਦਾ ਬ੍ਰਹਮਤਰ ਹੈ, ਏਕ ਸ਼ਬਦ ਲਿਵ ਲਾਏ ਨਵ ਨਿਧੀ 18 ਹੈ ਸਿੱਧੀ, ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਏ। ਇਸ ਪ੍ਰਭ ਨੂੰ, ਇਸ ਹਰੀ ਪਰਮੇਸ਼ਰ ਨੂੰ ਹਿਰਦੇ ਦੇ ਵਿੱਚ ਵਸਾ ਲੈ। ਗੁਰੂ ਸਾਹਿਬ ਜੀ ਦੀ ਕਿਰਪਾ ਹੋਈ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸੇ ਨੂੰ ਰਹਿਤ ਦ੍ਰਿੜ ਕਰਾਈ। ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ। ਸੋ ਅਸੀਂ ਸਾਰੇ ਹੀ ਵਧਾਈ ਦੇ ਪਾਤਰਾਂ, ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਅੱਜ 100 ਦੇ ਲਗਭਗ ਗਿਣਤੀ ਦੇ ਵਿੱਚ ਪੁਰਾਣੀ ਖੰਡੇ ਬਾਟੇ ਕੀ ਪਹੁਲ ਛਕ ਕੇ ਗੁਰੂ ਵਾਲੇ ਬਣੇ ਨੇ, ਖਾਲਸਾ ਪੰਥ ਦੇ ਵਿੱਚ ਸ਼ਾਮਲ ਹੋਏ ਨੇ। ਸਭਨਾਂ ਨੂੰ ਬਹੁਤ ਬਹੁਤ ਵਧਾਈ ਹੈ, ਧੰਨਵਾਦ ਹੈ ਸਮੂਹ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਨਾਲ ਹੀ ਧੰਨਵਾਦ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ, ਜਿਨ੍ਹਾਂ ਦੀ ਅਗਵਾਈ ਦੇ ਵਿੱਚ ਦਾਸਰਿਆਂ ਨੂੰ ਇਹ ਸੇਵਾਵਾਂ ਮਿਲੀਆਂ। ਇਸ ਅਸਥਾਨ ਤੇ ਸੰਗਤਾਂ ਦੇ ਦਰਸ਼ਨ ਕਰਨ ਦਾ, ਗੁਰੂ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਣ ਦਾ ਇਸ ਭਾਗਾ ਸਮਾਂ ਪ੍ਰਾਪਤ ਹੋਇਆ ਹੈ। ਸੋ ਰੋਮ ਰੋਮ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਰਿਣੀ ਹਾਂ, ਆਪ ਸੰਗਤਾਂ ਦੇ ਰਿਣੀ ਹਾਂ। ਬੋਲਦਿਆਂ ਬੇਅੰਤ ਭੁੱਲਾਂ ਦੀ ਖਿਮਾ, ਅਖੀਰ ਦੇ ਵਿੱਚ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਨਾਨਕ ਜੰਮਿਆ ਜਿਸ ਵੇਲੇ, ਬਾਬਾ ਨਾਨਕ ਜੰਮਿਆ ਜਿਸ ਵੇਲੇ, ਆਪਣੀ ਮਾਂ ਤੇ ਪਿਓ ਦੀ ਤੀਰ ਬਣਿਆ ਔ ਬੀਬੀ ਨਾਨਕੀ ਦਾ ਵੀਰ। ਗੁਰੂ ਨਿਆਰੀ, ਗੁਰੂ ਸਵਾਰੀ, ਖਾਲਸਾ ਸਾਧ ਸੰਗਤ ਜੀ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਸਮੂਹ ਸੰਗਤਾਂ ਨੂੰ ਕਲ ਤਾਰਨ ਜਗਤ ਗੁਰੂ, ਰਾਜਨ ਰਾਜ, ਪਾਨਨ ਪਾਨ, ਦੇਵਾਨ ਦੇਵ, ਸ਼ਾਹਾਂ ਦੇ ਬਾਦਸ਼ਾਹ, ਸੰਤਾਂ ਦੇ ਸਤਿਗੁਰ, ਗੁਰੂ ਸੰਗਤ ਦੇ ਪਿਆਰੇ,
ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੀ ਲੱਖਾਂ ਕਰੋੜਾਂ ਤੇ ਅਰਬਾਂ ਖਰਬਾਂ ਵਾਰ ਵਧਾਈ 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 ਹੋਵੇ ਜੀ। ਸਤਿ ਸ੍ਰੀ ਅਕਾਲ। ਸਾਧ ਸੰਗਤ ਜੀ, ਅੱਜ ਅਸੀਂ ਉਸ ਵੇੜੇ ਵਿੱਚ ਬੈਠੇ ਹਾਂ ਜਿਸ ਵੇੜੇ ਦੇ ਵਿੱਚ ਮਾਤਾ ਤ੍ਰਿਪਤਾ ਜੀ ਨੇ ਸੰਸਾਰ ਦੇ ਬਾਲਕ ਨੂੰ ਆਪਣੀ ਕੁੱਖ ਤੋਂ ਜੰਮਿਆ ਸੀ। ਅੱਜ ਅਸੀਂ ਉਸ ਵੇੜੇ ਦੇ ਵਿੱਚ ਬੈਠੇ ਹਾਂ ਜਿਸ ਵੇੜੇ ਦੇ ਵਿੱਚ 5 ਸਾਲ ਵੱਡੀ ਭੈਣ ਬੇਬੇ ਨਾਨਕੀ ਜੀ ਨੇ ਆਪਣੇ ਵੀਰ ਦੇ ਦਰਸ਼ਨ ਕੀਤੇ। ਅੱਜ ਅਸੀਂ ਉਸ ਵੇੜੇ ਦੇ ਵਿੱਚ ਬੈਠੇ ਹਾਂ ਜਿਸ ਦੇ ਨੌਕਰਾਂ ਉੱਤੇ ਵੀ ਅੱਜ ਰਹਿਮਤਾਂ ਵਰਸਦੀਆਂ ਨੇ। ਸਾਧ ਸੰਗਤ ਜੀ, ਅੱਜ ਅਸੀਂ ਉਸ ਵੇੜੇ ਦੇ ਵਿੱਚ ਬੈਠੇ ਹਾਂ ਜਿੱਥੇ ਬਾਬੇ ਨਾਨਕ ਦੇ ਆਉਣ ਨਾਲ ਕੇਵਲ ਤਨ ਨਿਰੰਕਾਰ ਦੀ ਆਵਾਜ਼ ਹੀ ਗੂੰਜਦੀ ਰਹੀ। ਜੀ ਸਾਧ ਸੰਗਤ ਜੀ, ਅੱਜ ਅਸੀਂ ਬਾਬੇ ਨਾਨਕ ਦੇ ਉਸ ਵੇੜੇ ਵਿੱਚ ਬੈਠੇ ਹਾਂ। ਸਾਧ ਸੰਗਤ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਉਣ ਤੋਂ ਪਹਿਲਾਂ ਕੋਲ ਕਲਯੁਗ ਦਾ ਸਮਾਂ ਸੀ ਤੇ ਉਸ ਕਲਯੁਗ ਦੇ ਸਮੇਂ ਵਿੱਚ, ਉਸ ਵਿਕਾਰਾਂ ਵਾਲੇ ਸਮੇਂ ਵਿੱਚ ਧਰਤੀ ਤੇ ਬਹੁਤ ਪਾਰ ਪਿਆ ਸੀ ਤੇ ਧਰਤੀ ਤੇ ਪਾਰ ਵਧਣ ਦੀ ਦੇਰ ਸੀ ਕਿ ਧਰਤੀ ਨੇ ਉਸ ਨਿਰੰਕਾਰ ਦੇ ਚਰਨਾਂ ਵਿੱਚ ਖਲੋ ਕੇ ਆਪਣੇ ਵੱਲੋਂ ਇੱਕ ਅਰਦਾਸ ਕੀਤੀ ਕਿ ਹੈ ਮਾਲਕ, ਹੁਣ ਮੈਂ ਇੱਕ ਪੈਰ ਤੇ ਨਹੀਂ ਟਿਕ ਸਕਦੀ, ਤੁਸੀਂ ਕਿਰਪਾ ਕਰੋ, ਮੇਰੇ ਲਈ ਕੋਈ ਸਹਾਰਾ ਭੇਜੋ, ਮੇਰੇ ਲਈ ਕੋਈ ਆਧਾਰ ਭੇਜੋ ਜੋ ਮੈਨੂੰ ਡੋਲਦੀ ਹੋਈ ਨੂੰ ਸਹਾਰਾ ਬਖਸ਼ੇ, ਜਿਸ ਦੇ ਆਉਣ ਦੇ ਨਾਲ ਮੈਨੂੰ ਅਡੋਲਤਾ ਮਿਲੇ। ਸਾਧ ਸੰਗਤ ਜੀ, ਤੁਸੀਂ ਸੋਚੀ ਪੈ ਗਏ ਹੋਣਗੇ ਕਿ ਧਰਤੀ ਤੇ ਕਿਸ ਚੀਜ਼ ਦਾ ਪਾਰ ਸੀ ਤੇ ਧਰਤੀ ਨੇ ਕਿਵੇਂ ਪੁਕਾਰ ਕੀਤੀ। ਧਰਤੀ ਤੇ ਪਾਰ ਦਰਖਤਾਂ, ਪਹਾੜਾਂ, ਨਦੀ ਨਾਲਿਆਂ ਤੇ ਪਸ਼ੂ ਪੰਛੀਆਂ ਦਾ ਨਹੀਂ ਸੀ। ਧਰਤੀ ਤੇ ਪਾਰ ਤਾਂ ਰੱਬ ਦੇ ਨਾਂ ਤੋਂ ਮਨੁੱਖਰ ਪਾਉਣ ਵਾਲੇ ਤੇ ਅਕਿਰਤ ਕਰਨ ਵਾਲੇ ਲੋਕਾਂ ਦਾ ਸੀ। ਸਾਧ ਸੰਗਤ ਜੀ, ਧਰਤੀ ਦੀ ਪੁਕਾਰ ਸੁਣ ਕੇ ਪਰਮਾਤਮਾ ਫਰਮਾਉਂਦੇ ਨੇ ਕਿ ਧੀਰਜ ਰੱਖ, ਪਹਿਲਾਂ ਵੀ ਬੜੇ ਭੇਜੇ ਸਨ ਪਰ ਆਪਣੀ ਆਪਣੀ ਗੱਲ ਕਰਕੇ ਆ ਗਏ, ਹੁਣ ਸੱਚ ਜਾਣੀ ਮੈਂ ਆਪਣਾ ਸਾਕਾਰ ਰੂਪ ਲੈ ਕੇ ਆਵਾਂਗਾ। ਸਾਧ ਸੰਗਤ ਜੀ, ਇੰਨੀ ਕੋ ਦੇਰ ਸੀ ਕਿ ਭਗਤਾਂ ਨੂੰ ਸਮਝ ਆ ਗਈ ਕਿ ਪ੍ਰਭ ਗੁਰੂ ਨਾਨਕ ਦੇ ਰੂਪ ਵਿੱਚ ਪ੍ਰਗਟ ਹੋਣ ਵਾਲਾ ਹੈ। ਸਾਧ ਸੰਗਤ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਉਣ ਤੋਂ ਪਹਿਲਾਂ ਬਾਬਾ ਕਾਲੂ ਜੀ ਨੇ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਕੇ ਅਰਦਾਸ ਕੀਤੀ ਕਿ ਹੈ ਪ੍ਰਮਾਤਮਾ, ਤੁਸੀਂ ਮੈਨੂੰ ਬੱਚੀ ਦੀ ਦਾਤ ਬਖਸ਼ਿਸ਼ ਕੀਤੀ, ਮੇਰੇ ਘਰ ਦੀ ਸ਼ੋਭਾ ਵਧਾਈ, ਹੁਣ ਕਰੋ ਕਿਰਪਾ ਮੇਰੇ ਸਾਈਂ, ਮੈਨੂੰ ਸੰਤਾਨ ਦੀ ਦਾਤ ਬਖਸ਼ਿਸ਼ ਕਰੋ, ਮੈਨੂੰ ਪੁੱਤਰ ਦੀ ਦਾਤ ਬਖਸ਼ਿਸ਼ ਕਰੋ, ਮੇਰਾ ਪੁੱਤਰ ਪਾਗਾਂ ਵਾਲਾ ਹੋਵੇ। ਐ ਬਾਪੂ, ਤੂੰ ਪਤਾ ਨਹੀਂ ਆਪ ਕਿੰਨੇ ਕੋ ਪਾਗਾਂ ਵਾਲਾ ਸੀ, ਤੇਰੀ ਤਪੱਸਿਆ ਕਿੰਨੇ ਕੋ ਜਨਮਾਂ ਜਨਮੰਤਰਾਂ ਦੀ ਸੀ ਤੇ ਕਿ ਤੇਰੇ ਘਰ ਅੰਦਰ ਦੀਨ ਦੁਨੀ ਦੇ ਸਵਾਮੀ ਦਾ ਅਵਤਾਰ ਹੋਇਆ ਹੈ। ਸਾਧ ਸੰਗਤ ਜੀ, ਅਸੀਂ ਪੜ੍ਹਦੇ ਨੇ ਤਨ ਤਨ ਪਿਤਾ, ਤਨ ਤਨ ਕੁਲ, ਤਨ ਤਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਪਿਤਾ ਤਨ ਹੈ, ਮਾਤਾ ਤਨ ਹੈ, ਕੁਲ ਤਨ ਹੈ, ਧਰਤੀ ਤਨ ਹੈ, ਦਰਸ਼ਨ ਕਰਨ ਵਾਲੇ ਜੀਵ ਤਨ ਨੇ। ਤੇ ਸਾਧ ਸੰਗਤ ਜੀ, ਮੈਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਮੇਰਾ ਬਾਬਾ ਨਾਨਕ ਕਿੰਨਾ ਕੋ ਤਨ ਹੋਵੇਗਾ। ਸਾਧ ਸੰਗਤ, ਸਤਿ ਸ੍ਰੀ ਅਕਾਲ। ਸਾਧ ਸੰਗਤ ਜੀ, ਜਿਉਂ-ਜਿਉਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਅਵਤਾਰ ਦੀ ਕੜੀ ਸੁਲੱਖਣੀ ਨੇੜੇ ਆਉਂਦੀ ਗਈ ਤਾਂ ਮਾਤਾ ਤ੍ਰਿਪਤਾ ਜੀ ਕਹਿਣ ਲੱਗੀ ਕਿ ਆ ਮੈਂ ਸਰੀਰ ਉੱਤੇ ਜਿਹੜੇ ਗਹਿਣੇ ਪਾਏ ਨੇ, ਆ ਮੈਨੂੰ ਚੰਗੇ ਨਹੀਂ ਲੱਗਦੇ ਪਏ। ਕਿਉਂ ਚੰਗੇ ਨਹੀਂ ਲੱਗਦੇ ਪਏ ਸਾਧ ਸੰਗਤ ਜੀ? ਜਿਹਨੂੰ ਕੀਮਤੀ ਲਾਲ ਮਿਲ ਜਾਵੇ ਉਹਨੇ ਕੀ ਕਰਨੇ ਨੇ ਸੋਨੇ ਦੇ ਗਹਿਣੇ। ਜਿਹਦੇ ਘਰ ਅੰਦਰ ਨਾਮ ਦੇ ਖਜ਼ਾਨੇ ਭੰਡਾਰੇ ਭਰ ਕੇ ਗੁਰੂ ਨਾਨਕ ਸਾਹਿਬ ਆਉਣ ਲੱਗੇ, ਉਹਨੇ ਕੀ ਕਰਨੇ ਨੇ ਸੋਨੇ ਦੇ ਗਹਿਣੇ। ਮਾਤਾ ਤ੍ਰਿਪਤਾ ਜੀ ਨੇ ਆਪਣੇ ਗਹਿਣੇ ਉਤਾਰ ਦਿੱਤੇ ਪਰ ਉਹਨਾਂ ਦਾ ਰੂਪ ਪਹਿਲੇ ਨਾਲੋਂ ਵੀ ਨਿਖਰ ਗਿਆ। ਕਿਉਂ ਸਾਧ ਸੰਗਤ ਜੀ? ਕਿਉਂਕਿ ਉਹਨਾਂ ਨੇ ਕਰੋੜਾਂ ਸੂਰਜਾਂ ਤੋਂ ਵੀ ਜ਼ਿਆਦਾ ਚਾਨਣ ਰੱਖਣ ਵਾਲੇ ਮੇਰੇ ਬਾਬੇ ਨਾਨਕ ਨੂੰ ਜਨਮ ਦੇਣਾ ਸੀ। ਸਾਧ ਸੰਗਤ, ਸਤਿ ਸ੍ਰੀ ਅਕਾਲ। ਸਾਧ ਸੰਗਤ ਜੀ, ਇਤਿਹਾਸ ਗਵਾਹ ਹੈ ਕਿ ਇੰਨੀ ਕੌਮੀ ਪਹਿਲਾਂ ਕਦੀ ਵੀ ਨਾ ਹੋਈ ਜਿੰਨੀ ਮੀਂਹ ਤਲਵੰਡੀ ਦੀਆਂ ਗਲੀਆਂ ਵਿੱਚ ਬਾਬੇ ਨਾਨਕ ਦੇ ਆਉਣ ਤੋਂ ਪਹਿਲਾਂ ਹੋਈ। ਬੱਦਲ ਪਰ ਕੇ ਆਏ,
ਪਾਣੀ ਗਲੀਆਂ ਦਾ ਮਿਲੈ ਸੋ ਤਰਿਆ। ਤਲਵੰਡੀ ਨੂੰ ਅੱਜ ਗੁਰਪ੍ਰਸਾਦ ਮਿਲਣ ਵਾਲਾ ਸੀ। ਗੁਰਪ੍ਰਸਾਦ ਪਰਮਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਓ। ਸੁੱਖੀਆਂ ਲੱਕੜੀਆਂ ਵੀ ਹਰੀਆਂ ਹੋ ਗਈਆਂ, ਕਿਉਂਕਿ ਅੱਜ ਉਸ ਭੈਣ ਨੂੰ ਉਹ ਵੀਰ ਮਿਲਣ ਵਾਲਾ ਹੈ, ਜਿਸ ਵੀਰ ਨੂੰ ਜਗਤ ਜਲੰਦੇ ਤੇ ਤੁਰਨ ਲਈ ਭੈਣ ਨੇ ਆਪਣੇ ਹੱਥੀ ਰਬਾਬ ਪਕੜਾਣੀ ਸੀ। ਜਿਸ ਵੀਰ ਨੂੰ ਭੈਣ ਨੇ ਇੱਕੋ ਗੱਲ ਕਹਿਣੀ ਸੀ ਕਿ ਵੀਰੇ ਮੈਨੂੰ ਆਪਣੀ ਚਰਨਾਂ ਵਿੱਚ ਚੁੱਕ ਲੈਣ ਦਿਆ ਕਰ। ਮੈਂ ਮੰਨਦੀ ਹਾਂ ਕਿ ਅਸੀਂ ਇੱਕ ਕੁੱਖ ਤੋਂ ਜੰਮੇ ਹਾਂ, ਪਰ ਤੂੰ ਮੇਰਾ ਮੁਰਸ਼ਦ ਹੈ ਤੇ ਮੈਂ ਤੇਰੀ ਸਿੱਖ ਹਾਂ। ਸਾਧ ਸੰਗਤ ਜੀ, ਦੌਲਤਾ ਦਾਈ ਜੋ ਕਿ ਉਹ ਭਾਗਾਂ ਵਾਲੀ ਇਸਤਰੀ ਸੀ, ਜਿਸ ਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਦੀਦਾਰ ਕੀਤੇ। ਗੁਰੂ ਜੀ ਦੇ ਆਉਣ ਤੋਂ ਪਹਿਲਾਂ ਬਾਬਾ ਕਾਲੂ ਜੀ ਨੂੰ ਕਹਿੰਦੀ ਪਈ ਸੀ ਕਿ ਕਾਲੂ, ਜੇ ਰੱਬ ਨੇ ਤੈਨੂੰ ਪੁੱਤਰ ਦੀ ਦਾਤ ਦਿੱਤੀ ਤਾਂ ਤੂੰ ਮੈਨੂੰ 4 ਮਣ ਦਾਣੇ ਦੇਣੇ। ਜੇ ਰੱਬ ਨੇ ਤੈਨੂੰ ਪੁੱਤਰ ਦੀ ਦਾਤ ਦਿੱਤੀ ਤਾਂ ਤੂੰ ਮੈਨੂੰ ਗਰਮ ਬਿਸਤਰੇ ਲੈ ਕੇ ਦੇਣੇ। ਐ ਦੌਲਤਾ, ਤੂੰ ਕੀ ਮੰਗਣ ਆ ਗਈ? ਤੂੰ ਪੈਸੇ ਮੰਗਦੀ ਪਈ, ਤੂੰ ਦਾਣੇ ਮੰਗਦੀ ਪਈ, ਤੂੰ ਬਿਸਤਰੇ ਮੰਗਦੀ ਪਈ। ਤੂੰ ਤਾਂ ਸੰਸਾਰ ਦੀ ਉਹ ਭਾਗਾਂ ਵਾਲੀ ਇਸਤਰੀ ਹੈ ਕਿ ਮਾਂ ਨੂੰ ਪੁੱਤਰ ਦੀ ਝਲਕ ਬਾਅਦ ਵਿੱਚ ਮਿਲਣੀ ਹੈ। ਭਾਗਾਂ ਵਾਲੀਏ, ਗੁਰੂ ਜੀ ਦੇ ਨੂਰੀ ਮੁਖੜੇ ਤੇ ਸਭ ਤੋਂ ਪਹਿਲਾਂ ਤਾਂ ਤੇਰੀ ਹੀ ਨਜ਼ਰ ਪੈਣੀ ਹੈ, ਤੇ ਗੁਰੂ ਜੀ ਨੇ ਵੀ ਸਭ ਤੋਂ ਪਹਿਲਾਂ ਤੇਰਾ ਹੀ ਮੁਖੜਾ ਵੇਖਣਾ ਹੈ। ਤੇਰੇ ਉੱਤੇ ਤਾਂ ਗੁਰੂ ਨਾਨਕ ਸਾਹਿਬ ਦੀਆਂ ਰਹਿਮਤਾਂ ਵਰਤਣੀਆਂ ਨੇ। ਸਾਧ ਸੰਗਤ ਜੀ, ਗੁਰੂ ਜੀ ਦੇ ਪ੍ਰਕਾਸ਼ ਵਾਲੇ ਦਿਨ ਬਾਬਾ ਕਾਲੂ ਜੀ ਥਾਲੀ ਪੈਸਿਆਂ ਦੀ ਭਰ ਕੇ ਬੈਠਾ ਸੀ। ਦੌਲਤਾ ਵੀ ਆਈ ਹੋਈ ਸੀ। ਰਾਏ ਬਲਾਰ ਵੀ ਆਪਣੀ ਹਵੇਲੀ ਵਿੱਚ ਬੈਠਾ ਇਸ ਖਬਰ ਦੇ ਇੰਤਜ਼ਾਰ ਵਿੱਚ ਸੀ ਕਿ ਜਿਸ ਨੂੰ ਮੈਂ ਆਪਣੇ ਮਾਂ ਜੇ ਭਰਾ ਵਰਗਾ ਪਿਆਰ ਕਰਦਾ ਹਾਂ, ਪਤਾ ਨਹੀਂ ਅੱਜ ਰੱਬ ਨੇ ਉਸ ਨੂੰ ਕਿਹੜੀ ਦਾਤ ਦੇਣੀ ਹੈ। ਪਤਾ ਨਹੀਂ ਅੱਜ ਰੱਬ ਨੇ ਉਸ ਨੂੰ ਕਿਹੜੀ ਦਾਤ ਦੇਣੀ ਹੈ। ਰਾਏ ਬਲਾਰ ਨੂੰ ਇੰਝ ਪ੍ਰਤੀਤ ਹੋ ਰਿਹਾ ਸੀ ਕਿ ਜਿਵੇਂ ਕੋਈ ਮੇਰਾ ਆਪਣਾ ਆ ਰਿਹਾ ਹੈ। ਰਾਏ ਬਲਾਰ ਉਹ ਤੇਰਾ ਆਪਣਾ ਹੀ ਤਾਂ ਸੀ, ਜਿਸ ਨੇ ਤੇਰੇ ਜੀਵਨ ਦੀਆਂ ਨਈਆਂ ਨੂੰ ਰੱਬ ਦੇ ਘਰ ਤੱਕ ਜਾ ਪਹੁੰਚਾਉਣਾ ਸੀ। ਸਾਧ ਸੰਗਤ ਜੀ, ਅੰਮ੍ਰਿਤ ਵੇਲਾ ਸੀ ਜਦੋਂ ਗੁਰੂ ਜੀ ਦਾ ਅਵਤਾਰ ਹੋਇਆ, ਤੇ ਦਰਸ਼ਨ ਕਰਨ ਦੀ ਦੇਰ ਸੀ ਕਿ ਇੱਕੋ ਦਮ ਦੌਲਤਾ ਦਾਈ ਦੀ ਬਿਰਥੀ ਬਦਲ ਗਈ। ਗੁਰੂ ਜੀ ਮੁਸਕਰਾਏ ਤੇ ਦੌਲਤਾ ਦੀਆਂ ਅੱਖਾਂ ਵਿੱਚ ਨੀਰ ਆ ਗਿਆ। ਗੁਰੂ ਜੀ ਦਾ ਮੁਸਕਰਾਣਾ ਤੇ ਦੌਲਤਾ ਦੀਆਂ ਅੱਖਾਂ ਪਰ ਆਣੀਆਂ, ਇਸ ਦਾ ਭਾਵ ਇਹ ਸੀ ਕਿ ਹੈ ਮੇਰੇ ਖੁਦਾ, ਤੂੰ ਨੇ ਮੈਨੂੰ ਇਸ ਕਰਕੇ ਜਿਉਂਦਾ ਰੱਖਿਆ ਕਿ ਅੱਜ ਇਹੋ ਜਿਹਾ ਅਨੂਪ ਬਾਲਕ ਆਇਆ ਹੈ, ਜਿਸ ਦੇ ਦਰਸ਼ਨ ਕਰਕੇ ਮੇਰੇ ਅੰਦਰ ਦੀ ਭੁੱਖ ਖਤਮ ਹੋ ਗਈ ਹੈ। ਸਾਧ ਸੰਗਤ ਜੀ, ਗੁਰੂ ਜੀ ਮੁਸਕਰਾਏ। ਦੌਲਤਾ ਜੀ ਨੇ ਗੁਰੂ ਜੀ ਦੀ ਮੁਸਕਰਾਹਟ ਨੂੰ ਵੇਖਿਆ, ਆਪਣੇ ਕੰਨਾਂ ਨਾਲ ਸੁਣਿਆ ਤੇ ਮਨ ਵਿੱਚ ਸੋਚੀ ਪੈ ਗਈ ਕਿ ਮੈਂ ਇਹਨਾਂ ਹੱਥਾਂ ਵਿੱਚ ਕਿੰਨੇ ਕੋ ਬੱਚਿਆਂ ਨੇ ਜਨਮ ਲਿਆ ਹੈ, ਪਰ ਸਾਰੇ ਬੱਚੇ ਜਨਮ ਵੇਲੇ ਰੋਂਦੇ ਨੇ। ਕਿਉਂ ਰੋਂਦੇ ਨੇ ਸਾਧ ਸੰਗਤ ਜੀ? ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਡਰ ਹੁੰਦਾ ਹੈ ਕਿ ਰੱਬ ਨਾਲ ਟੁੱਟੀ ਹੋਈ ਆ ਸੁਰਤ ਪਤਾ ਨਹੀਂ ਪਰਤ ਕੇ ਫਿਰ ਜੁੜਨੀ ਵੀ ਹੈ ਜਾਂ ਨਹੀਂ। ਪਰ ਗੁਰੂ ਜੀ ਮੁਸਕਰਾ ਰਹੇ ਨੇ, ਕਿਉਂਕਿ ਬਾਕੀ ਬਾਲਕ ਸੁਰਤ ਟੁੱਟਣ ਤੇ ਰੋਂਦੇ ਨੇ, ਜਨਮ ਮਰਨ ਦੀ ਪੀੜਾ ਕਰਕੇ ਰੋਂਦੇ ਨੇ, ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਜਨਮ ਮਰਨ ਦੀ ਪੀੜਾ ਨਹੀਂ, ਉਸ ਦੀ ਲਿਵ ਟੁੱਟਣੀ ਨਹੀਂ। ਉਹ ਤਾਂ ਸੰਸਾਰ ਵਿੱਚ ਹਾਸੇ ਵੰਡਣ ਵਾਸਤੇ ਆਏ ਨੇ, ਡਿੱਗਿਆਂ ਨੂੰ ਚੁੱਕਣ ਵਾਸਤੇ ਆਏ ਨੇ, ਤੇ ਦੁਖੀਆਂ ਨੂੰ ਆਪਣੇ ਗਲੇ ਲਾਉਣ ਵਾਸਤੇ ਆਏ ਨੇ। ਸਾਧ ਸੰਗਤ ਜੀ, ਜਦੋਂ ਦੌਲਤਾ ਦਾਈ ਬਾਹਰ ਆਈ ਤਾਂ ਉਸ ਦੀਆਂ ਅੱਖਾਂ ਵਿੱਚ ਅਥਰੂ ਸੀ, ਗਲਾ ਵੀ ਭਰਿਆ ਹੋਇਆ ਸੀ, ਕੁਝ ਨਾ ਬੋਲੀ, ਵਧਾਈ ਵੀ ਨਾ ਦਿੱਤੀ। ਬਾਬਾ ਕਾਲੂ ਜੀ ਕਹਿਣ ਲੱਗੇ, ਦੌਲਤਾ ਕੀ ਹੋਇਆ? ਤੂੰ ਰੋਂਦੀ ਕਿਉਂ ਪਈ? ਮੇਰੇ ਘਰ ਤਾਂ ਪੁੱਤਰ ਨੇ ਜਨਮ ਲਿਆ ਹੈ। ਤਾਂ ਸਾਧ ਸੰਗਤ ਜੀ, ਦੌਲਤਾ ਨੇ ਪਲਟ ਕੇ ਵੇਖਿਆ ਤੇ ਬਸ ਇੰਨਾ ਕੋ ਬੋਲੀ, ਬਾਬਾ ਕਾਲੂ ਤੇਰੇ ਵੱਡੇ ਭਾਗ ਨੇ। ਸਾਧ ਸੰਗਤ ਜੀ, ਬਾਬਾ ਕਾਲੂ ਜੀ ਕਹਿਣ ਲੱਗੇ, ਦੌਲਤਾ ਚੋਲੀ ਕਰ, ਮੈਂ ਤੇਰੀ ਚੋਲੀ ਵਿੱਚ ਦਾਤ ਪਾਉਣੀ ਹੈ। ਤਾਂ ਦੌਲਤਾ ਦਾਈ ਨੇ ਥਾਲ ਨੂੰ ਹੱਥ ਮਾਰ ਕੇ ਕਿਹਾ ਕਿ ਰਹਿਣ ਦੇਵੇ ਕਾਲੂ, ਰਹਿਣ ਦੇਵੇ ਕਾਲੂ, ਹੁਣ ਮੈਂ ਚੋਲੀਆਂ ਅੱਡਣ ਦੀ ਦਾਤ ਭੁੱਲ ਗਈ ਹਾਂ। ਜਿਸ ਵੇਲੇ ਮੈਂ ਅੰਦਰ ਗਈ ਸੀ ਉਸ ਵੇਲੇ ਮੈਂ ਮੰਗਤੀ ਸੀ, ਪਰ ਤੇਰੇ ਪੁੱਤਰ ਦੇ ਦਰਸ਼ਨ ਕਰਨ ਤੋਂ ਬਾਅਦ ਮੈਂ ਮੰਗਤੀ ਨਹੀਂ ਰਹੀ। ਹੁਣ ਮੇਰੇ ਜਨਮਾਂ ਦੀ ਭੁੱਖ ਮਿਟ ਗਈ ਹੈ।
ਹੁਣ ਮੇਰੇ ਜਨਮਾਂ ਜਨਮਾਂ ਦੀ ਭੁੱਖ ਮਿਟ ਗਈ ਹੈ। ਨਾਂ ਦੀ ਦੌਲਤ ਸੀ ਪਰ ਜਨਮਾਂ ਜਨਮਾਂ ਦੀ ਭੁੱਖੀ ਸੀ। ਪਰ ਸੱਚ ਜਾਣੀ ਅੱਜ ਤਾਂ ਮੇਰਾ ਜਨਮ ਸਫਲ ਹੋ ਗਿਆ ਹੈ। ਤੇਰੇ ਪੁੱਤਰ ਦੇ ਦਰਸ਼ਨ ਕਰਨ ਤੋਂ ਬਾਅਦ ਮੇਰੇ ਅੰਦਰ ਤੇ ਬਾਹਰ ਦੀ ਭੁੱਖ ਮਿਟ ਗਈ ਹੈ। ਹੁਣ ਮੈਨੂੰ ਦੁਨੀਆ ਦੀ ਦੌਲਤ ਨਹੀਂ ਚਾਹੀਦੀ, ਮੈਨੂੰ ਤਾਂ ਬਾਬੇ ਨਾਨਕ ਦੀ ਰਹਿਮਤ ਮਿਲ ਗਈ ਹੈ। ਸਾਧ ਸੰਗਤ ਜੀ, ਕਿੰਨੇ ਅਫਸੋਸ ਦੀ ਗੱਲ ਹੈ ਕਿ ਇੱਕ ਮੁਸਲਮਾਨ ਹੋਣ ਤੋਂ ਬਾਵਜੂਦ ਉਹ ਇਹੋ ਜਿਹੀ ਗੱਲ ਕਰਦੀ ਕਿ ਮਨ ਨੂੰ ਸ਼ਾਂਤੀ ਮਿਲ ਜਾਂਦੀ, ਤੇ ਅੱਜ ਅਸੀਂ ਸਿੱਖ ਹੋਣ ਦੇ ਬਾਵਜੂਦ ਦੁਨੀਆ ਦੀ ਦੌਲਤ ਪਿੱਛੇ ਪਏ ਨੇ। ਅੱਜ ਚੰਦ ਪੈਸਿਆਂ ਲਈ ਅਸੀਂ ਆਪਣਾ ਧਰਮ ਤੇ ਆਪਣਾ ਈਮਾਨ ਵੇਚਣ ਨੂੰ ਤਿਆਰ ਬੈਠੇ ਹਾਂ। ਸਾਧ ਸੰਗਤ ਜੀ, ਅੱਜ ਅਸੀਂ ਜਿਸ ਅਸਥਾਨ ਤੇ ਬੈਠੇ ਹਾਂ ਇਹ ਕੋਈ ਮਾਮੂਲੀ ਜਿਹਾ ਪੰਡਾਲ ਨਹੀਂ, ਇਹ ਮੇਰੇ ਬਾਬੇ ਨਾਨਕ ਦਾ ਘਰ ਹੈ। ਤੁਸੀਂ ਇੱਕ ਵਾਰੀ ਤਾਂ ਨਾਨਕ ਕਹਿ ਕੇ ਵੇਖੋ, ਨਾਨਕ ਲੱਖਾਂ ਵਾਰੀ ਤੁਹਾਡੇ ਬੂਹੇ ਤੇ ਆ ਕੇ ਖਲੋਏਗਾ। ਸਾਧ ਸੰਗਤ ਜੀ, ਸਾਨੂੰ ਚਾਹੀਦਾ ਕਿ ਅਸੀਂ ਦੁਨੀਆ ਦੀ ਸ਼ੌਕੀਨੀ ਤੋਂ ਉੱਪਰ ਉੱਠ ਕੇ ਸ਼ਬਦ ਦਾ ਸ਼ਿੰਗਾਰ ਕਰੀਏ। ਜੇ ਕਰ ਕਰ ਮੰਗਣ ਵਾਲੀ ਦੌਲਤਾਂ ਭਾਗਾਂ ਵਾਲੀ ਹੋ ਸਕਦੀ ਹੈ ਤੇ ਫਿਰ ਅਸੀਂ ਤਾਂ ਉਸ ਦੇ ਸਿੱਖ ਹਾਂ। ਅਖੀਰ 'ਚ ਕੋਟਾਨ ਕੋਟ ਧੰਨਵਾਦ ਸਨਮਾਨਯੋਗ ਗੁਰੂ ਸਾਹਿਬ ਤੇ ਸਮੁੱਚੀ ਸਾਧ ਸੰਗਤ ਜੀ ਦਾ ਹੋਈਆਂ ਪੁੱਲਾ ਚੁੱਕਾਂ ਦੀ ਹੱਥ ਜੋੜ ਕੇ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।